ਜੋ ਪੰਜਾਬੀ ਦਾ ਇਸ ਵੇਲੇ ਸਾਡਾ ਸੀਨ ਗਲੋਬਲ ਲੈਵਲ 'ਤੇ ਅਸੀਂ ਵੇਖ ਰਹੇ ਹਾਂ। ਮੈਂ ਇਨ ਟੱਚ ਰਹਿਣਾ, ਮਜ਼ਮੂਨ ਵੀ ਲਿਖਦਾ, ਮੈਂ ਕੁਛ ਐਫਰਟ ਵੀ ਕਰਦਾ ਅਮਲੀ ਰੂਪ 'ਚ ਕਰਨ ਦਾ। ਅਤੇ ਉਹ ਇਹ ਹੈ ਕਿ ਅਸੀਂ 15 ਕਰੋੜ ਦੇ ਕਰੀਬ 14-15 ਕਰੋੜ ਦੇ ਕਰੀਬ ਅਸੀਂ ਗਲੋਬਲ ਲੈਵਲ 'ਤੇ ਪੰਜਾਬੀ ਵਸ ਰਹੇ ਹਾਂ। ਲੇਕਿਨ ਜਿਹੜਾ ਹੈਗਾ ਸਾਡਾ ਵਿਰਸਾ ਬਹੁਤ ਅਮੀਰ ਹੈ। ਅਸੀਂ ਸਾਡਾ ਸਰੋਤ ਜੋ ਸੋਰਸ ਆ ਬੜਾ ਉਹ ਅਮੀਰ ਵਿਰਾਸਤ ਦਾ ਅਸੀਂ ਮਾਲਕ ਹੈਗੇ ਹਾਂ। ਬਾਬਾ ਫਰੀਦ ਤੋਂ ਸ਼ੁਰੂ ਹੋ ਜਾਂਦੀ ਆ ਔਰ ਉਹਦੇ ਵਿੱਚ ਸਾਡੀ ਬਹੁਤ ਵੱਡੀ ਇੱਕ ਇਨਸਾਨੀ ਫਿਲਾਸਫੀ ਹੈ। ਅਤੇ ਮੈਂ ਇਹ ਸਮਝਦਾ ਕਿ ਸਾਨੂੰ ਇਸ ਵਿਰਸੇ ਨੂੰ ਪੰਜਾਬੀਅਤ ਦਾ ਜੋ ਕੌਨਸੈਪਟ ਆ, ਇਸ ਨੂੰ ਕੌਨਸੈਪਟ ਸਮਝਣ ਦੀ ਬਜਾਏ ਇਸ ਨੂੰ ਇੱਕ ਆਈਡੀਓਲੋਜੀ ਦੇ ਤੌਰ 'ਤੇ ਮੈਂ ਲੈਣਾ ਕਿ ਇੱਕ ਹਿਊਮਨਿਸਟਿਕ ਆਈਡੀਓਲੋਜੀ ਹੈ, ਜਿਹੜੀ ਸਾਡੀ 10, 11, 12 ਸਦੀਆਂ ਦੀ ਇੱਕ ਹਿਊਮਨਿਸਟਿਕ ਆਈਡੀਓਲੋਜੀ ਦੀ ਅਸੀਂ ਅਮਲ ਦੇ ਰੂਪ ਵਿੱਚ ਪ੍ਰੂਫ ਕੀਤਾ ਹੈਗਾ, ਜਿਸ ਨੂੰ ਅਸੀਂ ਵਿਚਾਰ ਦੇ ਤੌਰ 'ਤੇ ਵੀ ਪ੍ਰੂਵ ਕੀਤਾ ਹੈ, ਬਾਬਾ ਫਰੀਦ ਤੋਂ ਲੈ ਕੇ ਬਾਬਾ ਨਾਨਕ ਤੋਂ ਲੈ ਕੇ। ਔਰ ਜਿਹੜਾ ਹੈਗਾ ਅੱਜ ਦੇ ਹੁਣ ਤੱਕ ਦੀ ਜਿਹੜੀ ਅਸੀਂ ਜੋ ਸਾਡਾ ਅਦਬੀ ਕਬੀਲਾ ਹੈ ਉਸ ਨੂੰ ਅੱਗੇ ਤੋਰ ਰਿਹਾ ਹੈ। ਇਸ 'ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ। ਇਸ ਨੂੰ ਮੈਂ ਕਹਿੰਦਾ ਕਿ ਇਹ ਵਿਚਾਰ ਆ ਸਾਡਾ। ਦੂਜੇ ਪਾਸੇ ਸਾਡਾ ਇੱਕ ਮਾਰਸ਼ਲ ਔਰ ਸਾਡਾ ਜਿਹੜਾ ਹੈਗਾ ਵਿਰਸਾ ਇੱਕ ਹੀਰੋਇਜ਼ਮ ਦਾ ਹੈ, ਜਿਹਦੇ 'ਚ ਦੁੱਲਾ ਭੱਟੀ ਔਰ ਸਾਡੇ ਜਿਹੜੇ ਹੋਰ ਹੀਰੋ ਨੇ, ਜਿਹੜੇ ਭਗਤ ਸਿੰਘ ਤੱਕ ਜਾ ਕੇ ਊਧਮ ਸਿੰਘ ਤੱਕ ਆ ਜਾਂਦੇ ਨੇ। ਇਹ ਇੱਕ ਕੰਬੀਨੇਸ਼ਨ ਹੈ ਦੋ ਚੀਜ਼ਾਂ ਦਾ, ਅਤੇ ਇਹ ਦੋਨਾਂ ਨੂੰ ਜੋੜ ਕੇ ਪੰਜਾਬੀਅਤ ਜਿਹੜੀ ਹੈਗੀ ਆ ਉਹ ਬਹੁਤ ਵੱਡਾ ਇੱਕ ਇਨਸਾਨੀ ਵਿਰਸੇ ਦਾ ਸਾਡੇ ਸਾਹਮਣੇ ਕੌਨਸੈਪਟ ਆਉਂਦਾ ਹੈਗਾ। ਅਤੇ ਸਾਨੂੰ ਇਸ ਨੂੰ ਇਸ ਤਰ੍ਹਾਂ ਤਸਲੀਮ ਕਰਨਾ ਚਾਹੀਦਾ ਹੈ ਔਰ ਇਸ ਨੂੰ ਪ੍ਰਮੋਟ ਕਰਨਾ ਚਾਹੀਦਾ ਕਿ ਇਹ ਸਿਰਫ ਪੰਜਾਬੀਅਤ ਕੋਈ ਦੂਸਰੀਆਂ ਜਿਹੜੀਆਂ ਲੈਂਗੁਏਜਿਸ ਨੇ ਜਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਕਮਿਊਨਿਟੀ ਨੇ ਉਹਨਾਂ ਨਾਲੋਂ ਵੱਖ ਹੈ ਸਾਡੀ। ਸੋ ਇਸ ਗੱਲ ਨੂੰ ਮੈਂ ਚਾਹੁੰਦਾ ਕਿ ਥੋੜ੍ਹਾ ਪ੍ਰਮੋਟ ਕੀਤਾ। ਔਰ ਚੈਲੰਜਿਸ ਨੇ ਜਿਹੜੇ ਸਾਡੇ ਸਾਹਮਣੇ ਉਹ ਬਹੁਤ ਵੱਡੇ ਨੇ ਕਿ ਜਿਸ ਤਰ੍ਹਾਂ ਇਸ ਵੇਲੇ ਇਜ਼ਰਾਈਲ ਅਤੇ ਯਹੂਦੀਆਂ ਦੇ ਵਿੱਚ ਕੌਨਫਲਿਕਟ ਚੱਲ ਰਿਹਾ, ਉਹ ਪੰਜਾਬੀਆਂ ਦਾ ਲਈ ਮੈਂ ਇੱਕ ਆਰਟੀਕਲ ਲਿਖਿਆ ਬੜਾ ਲੰਬਾ ਇਸ 'ਤੇ ਕਿ ਸਾਨੂੰ ਵੀ ਐਂਟੀਸਪੇਟ ਕਰਨ ਦੀ ਲੋੜ ਹੈ ਇਹਨਾਂ ਚੀਜ਼ਾਂ 'ਤੇ ਕਿ ਯਹੂਦੀ ਜਦੋਂ ਬਿਖਰ ਗਏ ਸੀ, ਅਸੀਂ ਵੀ ਇਸ ਤਰ੍ਹਾਂ ਬਿਖਰ ਰਹੇ ਹਾਂ। ਅਤੇ ਬਿਖਰਨ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਇਕੱਠੇ ਹੋਣਾ ਪਿਆ ਆਪਣੀ ਨੈਸ਼ਨੈਲਿਟੀ ਨੂੰ ਬਚਾਉਣ ਵਾਸਤੇ। ਅਤੇ ਸਾਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਅਤੇ ਸਾਨੂੰ ਜਿੱਥੇ ਵੀ ਹੈਗੇ ਆ ਘੱਟੋ ਘੱਟ ਉੱਥੋਂ ਜ਼ਰੂਰ ਜੁੜੇ ਰਹਿਣਾ ਚਾਹੀਦਾ। ਤੋ ਐਜ਼ ਏ ਕਮਿਊਨਿਟੀ। ਸੋ ਬਾਕੀ ਜਿਹੜੀਆਂ ਟੈਕਨੋਲੋਜੀ ਦੀਆਂ ਚੇਂਜਿਸ ਆ ਰਹੀਆਂ ਉਹਨਾਂ ਦੇ ਬਾਰੇ ਵੀ ਮੈਂ ਗੱਲਾਂ ਕੀਤੀਆਂ ਸੀ, ਉਹ ਬਾਅਦ 'ਚ ਕਰਾਂਗੇ, ਸਮਾਂ ਥੋੜ੍ਹਾ ਆ। ਸੋ ਇਸ ਤੋਂ ਬਾਅਦ ਮੈਂ ਜੋ ਪੰਜਾਬ ਦੇ ਅੱਜ ਕਿਉਂਕਿ ਵਿਮਨ ਡੇ ਹੈ, ਸੋ ਮੈਂ ਉਹਨਾਂ 1947 ਦੀ ਵੰਡ ਦੇ ਵਿੱਚ ਜਿਹੜੀਆਂ ਧੀਆਂ ਸ਼ਿਕਾਰ ਹੋਈਆਂ ਉਸ ਜ਼ੁਲਮ ਦਾ, ਉਹਨਾਂ ਨੂੰ ਮੈਂ ਡੈਡੀਕੇਟ ਕਰਦਾ ਹੋਇਆ ਆਪਣੀ ਨਜ਼ਮ ਪੇਸ਼ ਕਰ ਰਿਹਾ। ਨਜ਼ਮ ਹੈ ਅੱਬੂ ਅਜੇ ਮੈਂ ਮੋਈ ਨਹੀਂ। ਧੀ ਇੱਕ ਜੰਮੀ ਸੀ ਜਦੋਂ ਚਿਰਾਂ ਬਾਅਦ ਮਾਪਿਆਂ ਦੇ, ਹੋਈਆਂ ਸੀ ਮੁਰਾਦਾਂ ਸਭ ਪੂਰੀਆਂ, ਚਾਵਾਂ ਨਾਲ ਪਾਲਿਆ ਸੀ ਲਾਡਾਂ ਦੇ ਭੰਗੂੜੇ ਪਾ ਕੇ, ਭੁੱਲ ਸਭ ਥੋੜ੍ਹਾ ਮਜਬੂਰੀਆਂ। ਕੱਲੀ ਕੱਲੀ ਧੀ ਸੀ ਜੋ ਜੰਮੀ ਕੁੱਲ ਕੋੜਮੇ 'ਚ, ਪੁੱਤਾਂ ਨਾਲੋਂ ਵੱਧ ਕੇ ਪਿਆਰੀ ਸੀ। ਮਾਂ ਦੀ ਤਾਂ ਜਿੰਦ ਸੀ ਅਤੇ ਪਿਤਾ ਦੀ ਵੀ ਜਾਨ ਸੀ, ਉਹ ਵੀਰਾਂ ਦੀ ਵੀ ਸ਼ਿੰਦੀ ਤੇ ਦੁਲਾਰੀ ਸੀ। ਤਾਏ ਚਾਚੇ ਦਾਦੇ ਜਦੋਂ ਕੁੜੇ ਕੁੜੇ ਸੱਦਦੇ ਤਾਂ, ਜਾਪੇ ਆਵਾਜ਼ ਧਰਤੀ ਨੂੰ ਮਾਰੀ ਸੀ। ਗੁੱਡੀਆਂ ਪਟੋਲਿਆਂ ਦੇ ਵਾਲੀ ਖੇਡ ਖੇਡ ਜਦੋਂ, ਹੋ ਗਈ ਉਹ ਭਰ ਮੁਟਿਆਰ ਸੀ। ਉੱਚਿਆਂ ਆਕਾਸ਼ਾਂ ਵਿੱਚ ਫਿਰੇ ਦੂਰ ਉੱਡਦੀ ਤੇ, ਸੁਪਨੇ 'ਚ ਕੋਈ ਰਾਜਕੁਮਾਰ ਸੀ। ਅੰਮੀ ਨਾਲ ਰਲ ਕੇ ਸਹੇਲੀਆਂ ਦੇ ਨਾਲ ਬਹਿ ਕੇ, ਕੀਤਾ ਸਾਰਾ ਦਾਜ ਵੀ ਤਿਆਰ ਸੀ। ਦਰੀਆਂ ਤੇ ਵਰੀਆਂ ਤੇ ਬਾਗ ਫੁਲਕਾਰੀ ਖੇਸ, ਪਲੰਘਾਂ ਦੀ ਰੰਗਲੀ ਨਵਾਰ ਸੀ। ਟਾਹਲੀ ਦਾ ਸੰਦੂਕ ਆਇਆ ਬਣ ਕੇ ਲਾਹੌਰੋਂ ਟੂਮਾ, ਜੁੱਤੀ ਵੀ ਕਸੂਰੀ ਤਿੱਲੇਦਾਰ ਸੀ। ਸੁਪਨੇ ਇਹ ਧੀ ਦੇ ਸੀ ਰਹਿ ਗਏ ਕੁਆਰੇ ਸਾਰੇ। ਸੁਪਨੇ ਇਹ ਧੀ ਦੇ ਸੀ ਰਹਿ ਗਏ ਕੁਆਰੇ ਸਾਰੇ। ਅੱਲਾ ਨੂੰ ਤੇ ਹੋਰ ਮਨਜ਼ੂਰ ਸੀ, ਪੈ ਗਏ ਉਜਾੜੇ ਘੁੱਗ ਵੱਸਦੇ ਪੰਜਾਬ ਵਿੱਚ। ਸਿਰਾਂ ਨੂੰ ਕੋਈ ਚੜ੍ਹਿਆ ਫਤੂਰ ਸੀ,
ਨਰਾਂ ਸਿਰ ਕਫਨ ਸੀ ਵੱਜ ਗਏ ਰਾਤੋਂ ਰਾਤ। ਨਰਾਂ ਸਿਰ ਕਫਨ ਸੀ ਵੱਜ ਗਏ ਰਾਤੋਂ ਰਾਤ। ਮਾਂਗਾਂ ਵਿੱਚ ਖੂਨ ਦੇ ਸੰਧੂਰ ਸੀ, ਸੱਧਰਾਂ ਦੇ ਨਾਲ ਧੀਆਂ ਪਾਲੀਆਂ ਸੀ ਮਾਪਿਆਂ ਜੋ ਮਾਰਨ ਨੂੰ ਹੋਏ ਮਜਬੂਰ ਸੀ। ਧੀਆਂ ਮੁਟਿਆਰ ਸਨ, ਨਰ ਨਹੀਂ ਨਾਰੀਆਂ ਸੀ, ਇਹੀ ਬਸ ਉਹਨਾਂ ਦਾ ਕਸੂਰ ਸੀ। ਕਈਆਂ ਨੇ ਸੀ ਖੂਹਾਂ ਵਿੱਚ ਖੁਦ ਛਾਲਾਂ ਮਾਰੀਆਂ, ਵੱਡੇ ਕਈ ਸਕਿਆਂ ਨੇ ਪੂਰ ਸੀ। ਲਾਡਾਂ ਨਾਲ ਪਾਲੀ ਏਸ ਧੀ ਡਾਡਾ ਮਾਰੀਆਂ, ਕੰਨੀ ਜਦੋਂ ਪਈ ਕਨਸੋ ਸੀ ਕਿ ਬਾਪੂ ਚਾਚੇ ਤਾਏ ਦਾਦੇ ਮਾਰਨ ਤੋਂ ਪਹਿਲਾਂ ਉਹਨੂੰ ਗਲ ਲੱਗ ਲੱਗ ਰਹੇ ਰੋ ਸੀ। ਭਰੇ ਮਨ ਨਾਲ ਸਭ ਆਖਿਆ ਸੀ ਬਾਪ ਨੂੰ ਹੀ, ਆਪਣੀ ਜਾਈ ਦੀ ਲਵੇ ਜਾਨ ਨੂੰ। ਬੇਪਤ ਹੋਣ ਤੇ ਬਗਾਨੇ ਅੰਗੀ ਛੋਹਣ ਨਾਲੋਂ ਮਾਰ ਦੇਵੋ ਆਪ ਸੰਤਾਨ ਨੂੰ। ਕਰਕੇ ਪਹਾੜ ਜੇਰਾ ਪਿਤਾ ਨੇ ਜਾਂ ਕੱਢਿਆ, ਚੁੱਕ ਕੇ ਮਿਆਨੋ ਕਿਰਪਾਨ ਨੂੰ। ਵਾਰ ਕੀਤਾ ਜ਼ੋਰ ਨਾਲ ਪਰ ਹੱਥ ਕੰਬ ਗਏ। ਵਾਰ ਕੀਤਾ ਜ਼ੋਰ ਨਾਲ ਪਰ ਹੱਥ ਕੰਬ ਗਏ। ਮਾਰੇ ਕਿੰਝ ਆਪਣੀ ਹੀ ਜਾਨ ਨੂੰ। ਕਰਕੇ ਜਾਂ ਵਾਰ ਬਾਪ ਆਇਆ ਬਾਹਰ ਭੁੱਬਾਂ ਮਾਰ। ਕਰਕੇ ਜਾਂ ਵਾਰ ਬਾਪ ਆਇਆ ਬਾਹਰ ਭੁੱਬਾਂ ਮਾਰ। ਧੀ ਦੀ ਆਵਾਜ਼ ਪਿੱਛੋਂ ਆਈ ਸੀ, ਅੱਬੂ ਮੈਂ ਨਹੀਂ ਮੋਈ ਹਾਲੇ, ਵਾਰ ਤਾਂ ਇੱਥੋਂ ਕੰਬ ਗਿਆ। ਅੱਬੂ ਮੈਂ ਨਹੀਂ ਮੋਈ ਹਾਲੇ, ਵਾਰ ਤਾਂ ਇੱਥੋਂ ਕੰਬ ਗਿਆ। ਕਿਉਂਕਿ ਤੇਰੀ ਆਪਣੀ ਮੈਂ ਜਾਈ ਸੀ। ਕਰਕੇ ਕਰ ਹੋਰ ਵਾਰ ਮੈਨੂੰ ਪੂਰੀ ਤਰ੍ਹਾਂ ਮਾਰ। ਕਰ ਹੋਰ ਵਾਰ ਮੈਨੂੰ ਪੂਰੀ ਤਰ੍ਹਾਂ ਮਾਰ ਅੱਬਾ, ਮੈਨੂੰ ਵੀ ਆਜ਼ਾਦੀ ਪੂਰੀ ਚਾਹੀਦੀ। ਬਹੁਤ ਬਹੁਤ ਸ਼ੁਕਰੀਆ।